ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਮਰੀਕਾ ਦੀਆਂ ਸੰਗਤਾਂ, ਖਾਸ ਕਰਕੇ ਨਿਊਯਾਰਕ ਦੀਆਂ ਸੰਗਤਾਂ ਇਹ ਬੇਨਤੀ ਨੂੰ ਧਿਆਨ ਨਾਲ ਸੁਣਨ ਔਰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰਨ। ਦਾਸ 2 ਫਰਵਰੀ ਤੋਂ 18 ਫਰਵਰੀ ਤੱਕ ਨਿਊਯਾਰਕ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਾਹਿਬ, ਉਸ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਰਿਹਾ। ਪੂਰਾ ਐਡਰੈਸ ਤੁਹਾਡੇ TV ਸਕਰੀਨ ਦੇ ਉੱਤੇ ਨਾਲ ਨਾਲ ਚੱਲ ਰਿਹਾ। ਇਹ ਮੇਰੀ ਬੇਨਤੀ, ਰੋਜ਼ਾਨਾ 2 ਤਰੀਕ ਤੋਂ ਰਾਤ ਨੂੰ 7 ਵਜੇ ਤੋਂ 9 ਵਜੇ ਤੱਕ ਕੀਰਤਨ ਸਮਾਗਮ ਹੋਇਆ ਕਰਨਗੇ ਔਰ 2 ਤੋਂ 18 ਫਰਵਰੀ ਦੇ ਵਿੱਚ ਤਕਰੀਬਨ 3 ਐਤਵਾਰ ਆਉਣਗੇ। ਤਿੰਨੇ ਐਤਵਾਰ ਅਸੀਂ 12 ਤੋਂ 6 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ ਕਰਾਂਗੇ ਇਸੇ ਸਥਾਨ ਤੇ। ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ, ਕੀਰਤਨ ਦੀਵਾਨਾਂ ਵਿੱਚ ਵੀ ਹੁਮ ਹੁਮਾ ਕੇ ਸਾਰਿਆਂ ਨੇ ਦਰਸ਼ਨ ਦੇਣੇ, ਚੁਪਹਿਰਿਆਂ ਵਿੱਚ ਵੀ ਹੁਮ ਹੁਮਾ ਕੇ ਪਹੁੰਚਣਾ। ਔਰ ਸਭ ਨੂੰ ਪਤਾ ਹੈ ਕਿਵੇਂ ਚੁਪਹਿਰਿਆਂ ਵਿੱਚ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਆਪਣੀਆਂ ਬਖਸ਼ਿਸ਼ਾਂ ਵਰਤਾ ਰਹੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਦੁੱਖਾਂ ਨੂੰ ਕੱਟਦੇ ਨੇ। ਅਤੇ ਭਾਗਾਂ ਵਾਲਿਓ, ਇਹ ਜੋ ਮੌਕਾ ਸਾਨੂੰ ਮਿਲ ਰਿਹਾ 2 ਫਰਵਰੀ ਤੋਂ 18 ਫਰਵਰੀ ਤੱਕ ਕਥਾ ਕੀਰਤਨ ਦੇ ਦੀਵਾਨ ਅਟੈਂਡ ਕਰਨ ਦਾ, ਅਤੇ ਮੇਰੀ ਬੇਨਤੀ, ਵਹੀਰਾਂ ਕੱਤ ਕੇ ਪਹੁੰਚਿਓ। ਬੇਸ਼ੱਕ ਠੰਡ ਦਾ ਮੌਸਮ ਹੈ, ਪਰ ਠੰਡ ਦੀ ਪਰਵਾਹ ਨਾ ਕਰਿਓ। ਜਿਨ੍ਹਾਂ ਦੇ ਅੰਦਰ ਪ੍ਰੇਮ ਹੋਵੇ ਉਹ ਠੰਡ ਦੀ ਪਰਵਾਹ ਨਹੀਂ ਕਰਦੇ। ਔਰ ਸਾਰਿਆਂ ਨੇ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਜੇ ਠੰਡ ਮਹਿਸੂਸ ਹੋਣ ਲੱਗੇ ਨਾ, ਤੇ ਮਾਤਾ ਗੁਜਰੀ ਜੀ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰ ਲਿਓ, ਫਿਰ ਇਹ ਠੰਡ ਤੁਹਾਨੂੰ ਲੱਗੇਗੀ ਨਹੀਂ। ਔਰ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਉੱਧਰ ਰਹਿੰਦੇ ਨੇ ਅਮਰੀਕਾ ਵੱਲ, ਭਾਵੇਂ ਉਹਨਾਂ ਨੂੰ ਫਲਾਈਟਾਂ ਕਰਕੇ ਕਿਉਂ ਨਾ ਆਉਣਾ ਪਵੇ, ਕਿਵੇਂ ਵੀ ਹਾਜ਼ਰੀਆਂ ਭਰਨ ਵਾਸਤੇ ਪਹੁੰਚਿਓ ਜ਼ਰੂਰ। ਜਿਹੜੇ ਤੁਸੀਂ ਰੋਜ਼ ਸੁਣਦੇ ਹੋ 3 ਤੋਂ 4 ਜਾਂ ਰਾਤੀ 10 ਤੋਂ 11 PTC ਸਿਮਰਨ ਦੇ ਮਾਧਿਅਮ ਰਾਹੀਂ ਜਿਹੜੇ ਪਰਿਵਾਰਕ ਮੈਂਬਰ ਬਣੇ ਹੋ, ਇਹ ਸੁਭਾਗ ਸਮਾਂ ਅਸੀਂ ਸਾਰੇ ਰਲ ਮਿਲ ਕੇ ਗੁਰੂ ਜੀ ਦੇ ਗੁਣ ਗਾਵਾਂਗੇ, ਇੱਕ ਦੂਜੇ ਦੇ ਨਾਲ ਦਿਲ ਦੀਆਂ ਗੱਲਾਂ ਕਰਾਂਗੇ, ਇੱਕ ਦੂਜੇ ਦੇ ਨਾਲ ਵਿਚਾਰਾਂ ਕਰਾਂਗੇ। ਇਹ ਪਿਤਾ ਜੀ ਨੇ ਸਮਾਂ ਬਖਸ਼ਿਸ਼ ਕੀਤਾ, ਭੁੱਲਿਓ ਨਾ। 2 ਫਰਵਰੀ ਤੋਂ 18 ਫਰਵਰੀ ਤੱਕ ਗੁਰਦੁਆਰਾ ਸ਼ਹੀਦਾਂ ਬਾਬਾ ਦੀਪ ਸਿੰਘ ਜੀ ਦਾ ਸਥਾਨ ਨਿਊਯਾਰਕ ਵਿਖੇ ਜੋ ਬਣਿਆ, ਫਿਰ ਮੈਂ ਦੁਹਰਾ ਰਿਹਾ, TV ਸਕਰੀਨ ਦੇ ਉੱਤੇ ਪੂਰਾ ਐਡਰੈਸ ਚੱਲ ਰਿਹਾ। ਆਪ ਜੀਆਂ ਨੇ ਇਸ ਅਸਥਾਨ ਤੇ ਪਰਿਵਾਰਾਂ ਸਮੇਤ ਰੋਜ਼ਾਨਾ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਕੈਨੇਡਾ ਦੀਆਂ ਜਿਹੜੀਆਂ ਸੰਗਤਾਂ ਨੇ, ਤੁਸੀਂ ਸੁਣਦੇ ਹੋ ਰੋਜ਼, ਇਹ 2 ਘੰਟੇ ਦੀ ਵੱਧ ਤੋਂ ਵੱਧ ਫਲਾਈਟ ਹੋਏਗੀ ਤੁਹਾਡੇ ਲਈ। ਆਓ ਜ਼ਰੂਰ ਦਰਸ਼ਨ ਦਿਓ। ਜਿਹੜੇ ਤੁਹਾਡੇ ਅਮਰੀਕਾ ਦੇ ਵਿੱਚ ਦੂਰ ਵੀ ਰਹਿੰਦੇ ਹੋ, 2-3 ਘੰਟੇ ਦੀ ਫਲਾਈਟ ਹੋ ਜਾਏਗੀ, ਬੇਸ਼ੱਕ ਭਾਵੇਂ ਪਰਵਾਹ ਨਾ ਕਰਿਓ, ਪਰ ਆਪਾਂ ਸਾਰਿਆਂ ਨੇ ਇੱਕ ਦੂਜੇ ਨਾਲ ਬੈਠਣਾ ਵੀ ਹੈ, ਮਿਲਣਾ ਵੀ ਹੈ, ਔਰ ਗੁਰੂ ਦੀਆਂ ਗੱਲਾਂ ਬਾਤਾਂ ਅਸੀਂ ਸਾਰਿਆਂ ਨੇ ਰਲ ਮਿਲ ਕੇ ਕਰਨੀਆਂ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਔਰ ਇਹ ਸਾਰਾ ਪ੍ਰੋਗਰਾਮ ਸਾਡਾ ਜਿਹੜਾ YouTube ਚੈਨਲ ਹੈ, ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਉਹਦੇ ਉੱਤੇ ਰੋਜ਼ਾਨਾ ਹੀ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੇ ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਅੱਜ ਬਾਬਾ ਦੀਪ ਸਿੰਘ ਜੀ ਦੇ ਇਸ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਾਂ ਹਿਕਸਵਿਲ ਵਿਖੇ ਇਕੱਤਰਿਤ ਹੋਇਆ ਔਰ ਹੋ ਰਿਹਾ, ਜਿੱਥੇ ਇਸ ਵਕਤ ਸਾਰੀਆਂ ਸੰਗਤਾਂ ਗੁਰੂ ਪਿਤਾ ਜੀ ਦੀ ਗੋਦੀ 'ਚ ਜੁੜੀਆਂ ਨੇ। ਬੇਅੰਤ ਪਰਿਵਾਰਕ ਮੈਂਬਰ, ਬੇਅੰਤ ਸੰਗਤਾਂ YouTube ਦੇ ਮਾਧਿਅਮ ਰਾਹੀਂ, Facebook ਦੇ ਮਾਧਿਅਮ ਰਾਹੀਂ ਆਪੋ ਆਪਣੇ ਘਰਾਂ ਵਿੱਚ, ਪਿੰਡਾਂ 'ਚ, ਨਗਰਾਂ 'ਚ, ਸ਼ਹਿਰਾਂ 'ਚ ਜੁੜੇ ਨੇ। ਨਿਮਰਤਾ ਸਹਿਤ ਬੇਨਤੀ, YouTube ਦਾ ਲਿੰਕ, Facebook ਦਾ ਲਿੰਕ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਜੋ ਹੋਰ ਸੰਗਤਾਂ ਲਾਹਾ ਲੈ ਸਕਣ। ਕੀਰਤਨ ਦੀ ਪ੍ਰਾਰੰਭਤਾ ਕਰੀਏ। ਉਸ ਤੋਂ ਪਹਿਲਾਂ ਜਿਹੜੀਆਂ ਸੰਗਤਾਂ ਇੱਥੇ ਬੈਠੀਆਂ ਜਾਂ ਲਾਈਵ ਦੇ ਮਾਧਿਅਮ ਰਾਹੀਂ ਜੁੜੀਆਂ, ਸਾਰੀਆਂ ਸੰਗਤਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਭਾਵਨਾ ਬਣਾਓ, ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਬਾਪੂ ਜੀ ਚਮਕੜਾ ਮਾਰ ਕੇ ਬੈਠੇ ਨੇ, ਚਰਨਾਂ 'ਚ ਬੈਠੇ ਨੇ ਖੰਡੇ ਵਾਲੇ ਬਾਬਾ ਜੀ, ਬਾਬਾ ਦੀਪ ਸਿੰਘ ਜੀ।
ਕੁਝ ਕੁ ਮਿੰਟ ਆਓ ਵਾਹਿਗੁਰੂ ਗੁਰਮੰਤਰ ਦੇ ਜਾਪ ਦੇ ਵਿੱਚ ਆਪਾਂ ਸਭ ਨੇ ਜੁੜਨਾ। ਆਓ ਬੜੇ ਪਿਆਰ ਦੇ ਵਿੱਚ ਕੁਝ ਕੁ ਮਿੰਟ ਵਾਹਿਗੁਰੂ ਗੁਰਮੰਤਰ ਦਾ ਜਾਪ ਸਾਰੀ ਸੰਗਤ ਰਲ ਮਿਲ ਕੇ ਹਾਜ਼ਰੀ ਲਾਇਓ ਜੀ। ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ 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 ਜੀ ਬਾਬਾ ਦੀਪ ਸਿੰਘ 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 ਜੀ ਸਾਰੇ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਵਾਹਿਗੁਰੂ 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 ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇੱਕ ਓੰਕਾਰ ਸਤਿਨਾਮ
ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ 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 ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ 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 ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ 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 ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ 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 ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਵਾਹਿਗੁਰੂ 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 ਸਾਰੀ ਸੰਗਤ ਹਾਜ਼ਰੀ ਲਓ ਜੀ ਵਾਹਿਗੁਰੂ 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 ਵਾਹਿ ਸਾਰੇ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿਹੜੀਆਂ ਰੋਜ਼ ਆਪਾਂ 2-3 ਬਹੁਤ ਜ਼ਰੂਰੀ ਬੇਨਤੀਆਂ ਕਰਦੇ ਆਂ, ਉਹ ਬੇਨਤੀਆਂ ਕਰਕੇ ਫਿਰ ਆਪਾਂ ਸ਼ਬਦ ਪੜਾਂਗੇ। ਬੜੇ ਧਿਆਨ ਨਾਲ ਇਹ ਸੁਣਿਓ ਮੇਰੀ ਬੇਨਤੀ। ਔਰ ਜਦੋਂ ਦੀਆਂ ਮੈਂ ਬੇਨਤੀਆਂ ਸ਼ੁਰੂ ਕੀਤੀਆਂ ਕਰਨੀਆਂ, ਬਜ਼ੁਰਗ ਤੇ ਜੁੜ ਹੀ ਰਹੇ ਨੇ, ਵੱਡੀਆਂ ਉਮਰਾਂ ਵਾਲੇ ਤੇ ਜੁੜ ਰਹੇ, ਪਰ ਨਿਊ ਜਨਰੇਸ਼ਨ ਦੇ ਉੱਤੇ ਇਹਦਾ ਬੜਾ ਪ੍ਰਭਾਵ ਪੈ ਰਿਹਾ, ਨੌਜਵਾਨ ਪੀੜ੍ਹੀ। ਇੱਥੇ ਮੈਂ ਪਹਿਲੀ ਵਾਰੀ ਤੁਹਾਡੀ ਅਸੀਸ ਲੈ ਰਿਹਾ। 2-4 ਦਿਨਾਂ ਦੇ ਬਾਅਦ ਦਾ ਮਾਹੌਲ ਤੁਸੀਂ ਆਪੇ ਵੇਖਣਾ, ਕਿਵੇਂ ਨੌਜਵਾਨ ਪਿਆਰ ਵਿੱਚ ਬੱਚੇ, ਇਹ ਨਿਊ ਜਨਰੇਸ਼ਨ ਦੇ ਉੱਤੇ ਬਹੁਤ ਪ੍ਰਭਾਵ ਪੈ ਰਿਹਾ। ਔਰ ਮੈਂ ਫਿਰ ਸ਼ੁਕਰਾਨਾ ਕਰਦਾ ਗੁਰੂ ਰਾਮਦਾਸ ਜੀ, ਬਾਬਾ ਦੀਪ ਸਿੰਘ ਜੀ, ਤੁਹਾਡਾ ਸ਼ੁਕਰ ਹੈ ਜਿਹੜਾ ਤੁਸੀਂ ਮੈਂ ਗਰੀਬ ਨੂੰ ਜਰੀਆ ਬਣਾਇਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਰੀਆ ਬਣਾਇਆ। ਔਰ ਜਰੀਆ ਕਦੀ ਮਾਣ ਨਾ ਕਰੇ ਕਿ ਮੇਰੇ ਕਰਕੇ ਹੋ ਰਿਹਾ। ਜਰੀਆ ਉਹ ਜਿਹਨੂੰ ਮਰਜ਼ੀ ਬਣਾ ਸਕਦਾ ਹੈ, ਜਿਹਨੂੰ ਮਰਜ਼ੀ। ਪਹਿਲੀ ਬੇਨਤੀ ਸੁਣਿਓ। ਔਰ ਜਿੰਨੀਆਂ ਮੈਂ ਗੱਲਾਂ ਕਰਦਾ ਤਕਰੀਬਨ ਸਭ ਨੂੰ ਪਤਾ ਹੈ, ਮੈਂ ਘਰੇਲੂ ਲੈਵਲ ਦੀਆਂ ਕਰਦਾ। ਅੱਜ ਤੱਕ ਮੈਂ ਸਮਾਜ ਨੂੰ ਸੁਧਾਰਨ ਦੀ ਗੱਲ ਨਹੀਂ ਕੀਤੀ, ਆਪਣੇ ਆਪ ਨੂੰ ਸੁਧਾਰਨ ਦੀ, ਆਪਣੇ ਆਪ ਨੂੰ ਸਵਾਰਨ ਦੀ ਗੱਲ ਕੀਤੀ। ਜਦੋਂ ਅਸੀਂ ਆਪਣੇ ਆਪ ਨੂੰ ਸਵਾਰਾਂਗੇ, ਪਰਿਵਾਰ ਸਾਡੇ ਵੱਲ ਵੇਖ ਕੇ ਆਪੇ ਸਵਰੇਗਾ, ਸੁਧਰੇਗਾ। ਪਰਿਵਾਰ ਵੱਲ ਵੇਖ ਕੇ ਗੁਆਂਢੀ ਵੀ ਸੁਧਰਨਗੇ, ਫਿਰ ਆਟੋਮੈਟਿਕ ਇਹ ਪ੍ਰਚਾਰ ਵਧੇਗਾ। ਪਹਿਲੇ ਆਪਣੇ ਆਪ ਨੂੰ ਸਵਾਰੀਏ। ਸਾਡੀ ਕਮੀ ਸਭ ਤੋਂ ਵੱਡੀ ਇਹ ਹੈ, ਅਸੀਂ ਸਭ ਤੋਂ ਪਹਿਲੇ ਦੂਜਿਆਂ ਨੂੰ ਸੁਧਾਰਨ ਤੁਰ ਪੈਂਦੇ ਹਾਂ। ਫਲਾਣੇ ਬੰਦੇ 'ਚ ਆਹ ਕਮੀ, ਉਹ ਦੂਰ ਹੋਣੀ ਚਾਹੀਦੀ। ਬਈ ਪਹਿਲੇ ਆਪਣੀ ਕਮੀ ਦੂਰ ਕਰ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਦੋਂ ਬਾਪੂ ਜੀ ਦਾ ਨਾਮ ਲੈਣ ਦਾ ਵੇਲਾ ਆਵੇ ਨਾ, ਜ਼ੋਰ ਲਾ ਦਿਆ ਕਰੋ ਗੱਜ ਕੇ। ਇਸ ਨਾਮ 'ਚ ਤਾਕਤ ਬੜੀ ਹੈ, ਬੜੀ ਤਾਕਤ। ਕਈ ਵਾਰੀ ਅਸੀਂ ਕਹਿੰਦੇ ਹਾਂ ਨਾ, ਸਾਡੇ ਮਨ ਦੇ ਉੱਤੋਂ ਅਗਿਆਨਤਾ ਦਾ ਹਨੇਰਾ ਦੂਰ ਨਹੀਂ ਹੁੰਦਾ। ਉਹ ਪਿਆਰ ਨਾਲ ਗੁਰੂ ਰਾਮਦਾਸ ਜੀ ਨੂੰ ਧੰਨ ਕਹੋ, ਉਹ ਵੀ ਦੂਰ ਹੋ ਜਾਏਗਾ। ਕਹੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਈ ਵਾਰੀ ਕਹਿੰਦੇ ਆ ਨਾ, ਬਾਣੀ ਪੜਨ ਲੱਗਿਆ ਮਨ ਨਹੀਂ ਲੱਗਦਾ, ਨਾਮ ਜਪਣ ਵਿੱਚ ਮਨ ਨਹੀਂ ਜੁੜਦਾ। ਉਹ ਤੁਸੀਂ ਗੁਰੂ ਰਾਮਦਾਸ ਜੀ ਨੂੰ ਧੰਨ ਕਹੋ, ਧੱਕੇ ਨਾਲ ਹੀ ਨਾਮ ਅੰਦਰ ਵਸਣਾ ਸ਼ੁਰੂ ਹੋ ਜਾਏਗਾ। ਕਈ ਵਾਰੀ ਅਸੀਂ ਕਹਿੰਦੇ ਆ ਜੀ, ਸਾਡੇ ਘਰ ਦੇ ਵਿੱਚ ਗਰੀਬੀ ਬੜੀ ਹੈ, ਕਰਜ਼ਾ ਬੜਾ ਹੈ। ਪਿਆਰਿਓ, ਤੁਸੀਂ ਗੁਰੂ ਰਾਮਦਾਸ ਨੂੰ ਧੰਨ ਕਹਿਣਾ ਸ਼ੁਰੂ ਕਰ ਦਿਓ, ਤੁਹਾਡੀ ਗਰੀਬੀ ਕੱਟਣੀ ਤੇ ਗੁਰੂ ਰਾਮਦਾਸ ਲਈ ਮਾਮੂਲੀ ਬਾਤ ਹੈ। ਉਹ ਗੁਰੂ ਰਾਮਦਾਸ ਦਾ ਨਾਮ ਜਿਹੜਾ ਲੈਣਾ ਸ਼ੁਰੂ ਕਰਦਾ, ਉਹਦੀਆਂ ਕੁੱਲਾਂ ਤੋਂ ਵੀ ਗੁਰੂ ਰਾਮਦਾਸ ਗਰੀਬੀ ਹਟਾ ਦਿੰਦਾ ਹੈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਕਈ ਵਾਰੀ ਜੀ ਨੂੰ ਤੜਪਣਾ ਵੀ ਲੱਗ ਜਾਂਦੀ, ਫਲਾਣਾ ਅੱਗੇ ਵੱਧ ਗਿਆ ਹੀ, ਫਲਾਣਾ ਅੱਗੇ ਵੱਧ ਗਿਆ ਹੀ। ਕਈ ਵਾਰੀ ਬੰਦਾ ਆਪਣੇ ਦੁੱਖ ਤੋਂ ਇੰਨਾ ਦੁਖੀ ਨਹੀਂ ਹੁੰਦਾ ਜਿੰਨਾ ਦੂਜਿਆਂ ਨੂੰ ਸੁਖੀ ਵੇਖ ਕੇ ਦੁਖੀ ਹੋਣ ਲੱਗ ਪੈਂਦਾ। ਕਹਿੰਦੇ ਕਲਪਨਾ ਵੀ ਮਿਟ ਜਾਣੀ ਆ ਵਾਲੀ ਤੇਰੀ, ਹੈ ਜੀ। ਜਦੋਂ ਤੂੰ ਗੁਰੂ ਰਾਮਦਾਸ ਨੂੰ ਧੰਨ ਕਹੇਗਾ। ਔਰ ਕੋਈ ਮਤ ਖਿਆਲ ਕਰੇ, ਭਾਈ ਅਮਨਦੀਪ ਸਿੰਘ ਆਪਣੇ ਕੋਲੋਂ ਕਹਿ ਕੇ ਚਲੇ ਗਏ,
ਪੁੱਛੋ ਭੱਟ ਸਾਹਿਬਾਨ ਕੋਲੋਂ, ਭੱਟ ਸਾਹਿਬਾਨ ਜੀ ਤੁਸੀਂ ਦੱਸੋ ਤਾਂ ਸਹੀ। ਕਹਿੰਦੇ ਹਾਂ ਫਿਰ ਸੁਣੋ। ਜੈ ਸਤਗੁਰ ਸਿਮਰੰਤ ਨੈਣ ਕੇ ਤਿਮਰ ਮਿਟੇ ਖਿਨ, ਜੈ ਸਤਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੈ ਸਤਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ, ਜੈ ਸਤਗੁਰ ਸਿਮਰੰਤ ਰਿੱਧ ਸਿੱਧ ਨਵ ਨਿਧ ਪਾਵੇ। ਭੱਟ ਸਾਹਿਬਾਨ ਜੀ ਦੱਸੋ ਤਾਂ ਸਹੀ, ਉਹ ਕਿਹੜੇ ਗੁਰੂ ਸਾਹਿਬਾਨ ਨੇ ਜਿਨ੍ਹਾਂ ਨੂੰ ਧਨ ਕਹੀਏ, ਜਿਨ੍ਹਾਂ ਦਾ ਨਾਮ ਲਈਏ ਬਖਸ਼ਿਸ਼ਾਂ ਝੋਲੀ ਪੈਂਦੀਆਂ? ਕਹਿੰਦੇ ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਧਨ ਧਨ ਕਰੋ, ਜੈ ਸਤਗੁਰ ਲਗ ਪ੍ਰਭ ਪਾਈਐ ਸੋ ਸਤਗੁਰ ਸਿਮਰੋ ਨਰੋ। ਕਹਿੰਦੇ ਉਹਨਾਂ ਦਾ ਨਾਮ ਗੁਰੂ ਰਾਮਦਾਸ ਸੀ। ਜਦੋਂ ਤੂੰ ਗੁਰੂ ਰਾਮਦਾਸ ਨੂੰ ਧਨ ਕਹੇਗਾ ਇਹ ਬਖਸ਼ਿਸ਼ਾਂ ਤੇਰੀ ਝੋਲੀ ਪੈਣ ਲੱਗ ਪੈਣਗੀਆਂ। ਇੱਕ ਵਾਰੀ ਕਹਿ ਦਿਓ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰੀ ਨਿਮਰਤਾ ਸਹਿਤ ਬੇਨਤੀ, ਇੱਕ ਵਾਰੀ ਹੁਣ ਸੰਗਤ ਦੀ ਆਵਾਜ਼ ਆਵੇ, ਗੱਜ ਕੇ ਆਖੋ ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਜਦੋਂ ਬਾਪੂ ਜੀ ਦਾ ਨਾਮ ਤੇ ਬਾਪੂ ਜੀ ਦੇ ਪਿਆਰਿਆਂ ਦਾ ਨਾਮ ਲੈਣ ਦਾ ਵਕਤ ਆਵੇ ਨਾ, ਡਟ ਕੇ ਲੈਣਾ ਨਾਮ। ਮੇਰੀ ਬੇਨਤੀ ਆਪਣੇ ਆਪ ਤੋਂ ਸ਼ੁਰੂਆਤ ਦੀਆਂ ਗੱਲਾਂ। ਪਹਿਲੀ ਬੇਨਤੀ, ਕਿਸੇ ਕੋਲੋਂ ਬਦਲਾ ਲੈਣ ਦੇ ਵਿੱਚ ਐਵੇਂ ਆਪਣਾ ਸਮਾਂ ਵਿਅਰਥ ਨਾ ਗਵਾਇਆ ਕਰੋ। ਫਲਾਣੇ ਨੇ ਮੈਨੂੰ ਇਦਾਂ ਕਿਹਾ ਸੀ, ਉਹਨੂੰ ਮੈਂ ਮਜ਼ਾ ਚਖਾਉਣਾ, ਉਹਦੇ ਕੋਲੋਂ ਮੈਂ ਬਦਲਾ ਲੈਣਾ ਹੈ। ਭਰਾ ਨੇ ਮੇਰੇ ਨਾਲ ਇਦਾਂ ਕੀਤਾ ਸੀ, ਮੈਂ ਵੀ ਉਹਨੂੰ ਮਜ਼ਾ ਚਖਾਵਾਂਗਾ। ਮੇਰੇ ਬੱਚਿਆਂ ਨੇ ਇਦਾਂ ਕੀਤਾ। ਕਈ ਮਾਪੇ ਬੱਚਿਆਂ ਨੂੰ ਸਜ਼ਾ ਦਿੰਦੇ ਨੇ ਤੇ ਮਾਫੀ ਦੇਣਾ। ਕਈ ਵਾਰੀ ਬੱਚੇ ਵੀ ਮਾਪਿਆਂ ਕੋਲੋਂ ਬਦਲਾ ਲੈਣ ਤੇ ਤੁਲ ਪੈਂਦੇ ਨੇ। ਸਾਡੇ ਨਾਲ ਇਦਾਂ ਕੀਤਾ ਸੀ, ਦੱਸਣਾ ਵਕਤ ਆਉਣ ਤੇ। ਭੈਣ ਭਾਈ ਨਾਲ ਕਈ ਵਾਰੀ ਬਦਲਾ ਲੈਂਦਾ ਹੈ ਜੀ, ਕਈ ਵਾਰੀ ਭਰਾ ਭੈਣ ਦੇ ਨਾਲ। ਇਹ ਮੇਰੀ ਬੇਨਤੀ ਏ, ਕਿਸੇ ਦੇ ਕੋਲੋਂ ਬਦਲਾ ਲੈਣ ਦੇ ਵਿੱਚ ਸਮਾਂ ਵਿਅਰਥ ਨਾ ਕਰੋ, ਕਿਉਂਕਿ ਜਿਹੜੇ ਤੁਹਾਨੂੰ ਚੋਟ ਪਹੁੰਚਾਉਂਦੇ ਨੇ ਨਾ ਪਿਆਰਿਓ, ਉਹ ਆਪਣੇ ਕੀਤੇ ਹੋਏ ਕਰਮਾਂ ਦਾ ਸਾਹਮਣਾ ਇੱਕ ਨਾ ਇੱਕ ਦਿਨ ਸਵੈਮ ਕਰਨਗੇ, ਖੁਦ ਬਾ ਖੁਦ ਕਰਨਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਤੂੰ ਸਮਝਾ ਸਕਦਾ ਹੈ, ਸਮਝਾ ਸਕਦਾ ਹੈ। ਜੇ ਨਾ ਸਮਝਣ, ਇੱਕ ਪਾਠ ਜਪਜੀ ਸਾਹਿਬ ਕਰਕੇ ਅਰਦਾਸ ਕਰ, ਗਰੀਬ ਨਿਵਾਜੇ ਬੱਚਿਆਂ ਨੂੰ ਜਾਂ ਫਲਾਣੇ ਪਰਿਵਾਰਕ ਮੈਂਬਰ ਨੂੰ ਸਮਤ ਦੇ ਦੇ। ਫਿਰ ਉਸ ਤੋਂ ਬਾਅਦ ਡੋਰੀ ਛੱਡ ਦੇ ਉਹਦੇ ਉੱਤੇ। ਮਾਲਕ ਪਿਤਾ ਜੀ ਹੁਣ ਤੁਸੀਂ ਜਾਣੋ, ਤੁਹਾਡੀ ਬਾਣੀ ਜਾਣੇ, ਮੈਂ ਵਿੱਚੋਂ ਹੁਣ ਬਰੀ ਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਕਦੀ ਵੀ ਬਦਲਾ ਲੈਣ ਵਿੱਚ ਆਪਣਾ ਸਮਾਂ ਨਾ ਵਿਅਰਥ ਗਵਾਓ। ਇਹ ਮੇਰੀ ਬੇਨਤੀ ਹੈ। ਜਿੰਨਾ ਅਸੀਂ ਬਦਲਾ ਲੈਣ ਵਿੱਚ ਸਮਾਂ ਵਿਅਰਥ ਗਵਾਉਂਦੇ ਆ ਨਾ, ਆਪਣੇ ਆਪ ਦੇ ਵਿੱਚ ਬਦਲਾਵ ਲਿਆਉਣ 'ਚ ਸਮਾਂ ਯੂਜ਼ ਕਰੀਏ, ਸਮੇਂ ਦੀ ਵਰਤੋਂ ਕਰੀਏ। ਅਗਲੀ ਬੇਨਤੀ ਸੁਣਿਓ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਹੁਣ ਮੰਨ ਲਓ ਕਿਸੇ ਨੇ ਸਾਡਾ ਅਪਮਾਨ ਕਰ ਹੀ ਦਿੱਤਾ ਹੈ ਜੀ, ਕਿਸੇ ਨੇ ਉੱਚਾ ਨੀਵਾਂ ਬੋਲਤਾ, ਅਪਮਾਨ ਕਰਤਾ। ਅਪਮਾਨ ਦਾ ਬਦਲਾ ਝਗੜੇ ਜਾਂ ਲੜਾਈ ਨਾਲ ਨਹੀਂ ਪਿਆਰਿਓ, ਸ਼ਾਂਤੀ ਨਾਲ ਤੇ ਕਾਮਯਾਬ ਹੋ ਕੇ ਲਿਆ ਜਾਂਦਾ ਹੈ। ਸ਼ਾਂਤੀ ਨਾਲ ਤੇ ਕਾਮਯਾਬ ਹੋ ਕੇ। ਤੁਸੀਂ ਕਹੋਗੇ ਇਹ ਕੀ ਕਹਿਤਾ? ਹੁਣ ਮੰਨ ਲਓ ਕਿਸੇ ਨੇ ਸਾਨੂੰ ਇਹ ਤਾਨਾ ਮਾਰਤਾ, ਇਹ ਨਕੰਮਾ ਬੰਦਾ ਹੈ, ਇਹ ਕੱਖ ਨਹੀਂ ਕਰ ਸਕਦਾ, ਤਾਨਾ ਵੱਜ ਗਿਆ। ਅਸੀਂ ਕਈ ਵਾਰੀ, ਸਾਡੇ ਪਿੰਡਾਂ ਵਾਲਿਆਂ ਦਾ ਕਈ ਵਾਰੀ ਸੁਭਾਅ ਹੁੰਦਾ, ਅੱਛਾ ਉਹਨੇ ਇਦਾਂ ਕਿਹਾ, ਡਾਂਗ ਸੋਟਾ ਲੈ ਕੇ ਚੜ੍ਹ ਜੀ ਉਹਦੇ ਤੇ, ਹੈ ਜੀ, ਤੂੰ ਜਾਨਾ ਕਿੱਥੇ ਕਹਿ ਕੇ। ਜੇ ਕਿਸੇ ਨੇ ਤੈਨੂੰ ਨਕੰਮਾ ਕਹਿਤਾ ਨਾ, ਕਾਮਯਾਬ ਹੋ ਕੇ ਉਹਦੇ ਇਹ ਬੋਲ ਗਲਤ ਸਾਬਤ ਕਰ, ਕਾਮਯਾਬ ਹੋ ਕੇ ਕਿ ਮੈਂ ਨਕੰਮਾ ਨਹੀਂ। ਪੜ੍ਹਾਈ ਲਿਖਾਈ ਵਿੱਚ ਮੰਨ ਲਾ, ਪੜ੍ਹ ਲਿਖ ਕੇ ਬਾਹਰ ਆ ਜਾ, ਜਾਂ ਉੱਥੇ ਆਪਣੀ ਸੈਟਿੰਗ ਕਰ ਲੈ। 15-20 ਸਾਲਾਂ ਬਾਅਦ, 10 ਸਾਲਾਂ ਬਾਅਦ ਉਹਨਾਂ ਦੇ ਕੋਲ ਵਾਪਸ ਜਾ। ਬਈ 10 ਸਾਲ ਪਹਿਲੇ ਤੁਸੀਂ ਮੈਨੂੰ ਕਿਹਾ ਸੀ ਮੈਂ ਨਕੰਮਾ, ਕੁਝ ਕਰ ਨਹੀਂ ਸਕਦਾ, ਪਰ ਆਹ ਵੇਖੋ ਮਿਹਨਤ ਮੇਰੀ ਤੇ ਰਹਿਮਤ ਗੁਰੂ ਦੀ ਵਰਤਣ ਲੱਗ ਪਈ ਹੈ ਜੀ। ਅੱਗੇ ਛੋਟੀ ਜੀ ਝੁੱਗੀ ਸੀ ਸਾਡੀ, ਛੋਟਾ ਜਿਹਾ ਘਰ ਸੀ, ਹੁਣ ਆਹ ਵੇਖੋ ਵੱਡੀ ਕੋਠੀ ਬਣਾ ਲਈ। ਤੁਸੀਂ ਕਹਿੰਦੇ ਸੀ ਮੈਂ ਨਕੰਮਾ। ਅੱਗੇ ਮੇਰੇ ਕੋਲ ਸਕੂਟਰ ਸੀ, ਹੁਣ ਮਹਿੰਗੀ ਗੱਡੀ ਮੇਰੇ ਬੂਹੇ ਤੇ ਲੱਗੀ, ਤੁਸੀਂ ਕਹਿੰਦੇ ਸੀ ਨਕੰਮਾ। ਮੈਂ ਨਕੰਮਾ ਨਹੀਂ। ਗੁਰੂ ਰਾਮਦਾਸ ਜੀ ਦੀ ਮਿਹਰ ਦਾ ਸਦਕਾ, ਖੰਡੇ ਵਾਲੇ ਬਾਪੂ ਦੀ ਮਿਹਰ ਦਾ ਸਦਕਾ ਮਿਹਨਤ ਕੀਤੀ ਹੈ ਤੇ ਉਹਨੇ ਮੇਰੀ ਮਿਹਨਤ ਦੇ ਉੱਤੇ ਆਪਣੀ ਰਹਿਮਤ ਦੀ ਨਿਗਾਹ ਮਾਰ ਦਿੱਤੀ ਹੈ ਜੀ। ਇਹ ਖਾਸ ਗੱਲ ਦਾ ਧਿਆਨ ਰੱਖਿਓ, ਮਿਹਨਤ ਡਟ ਕੇ ਕਰਨੀ, ਉਦਮ ਡਟ ਕੇ ਕਰਨਾ, ਡਟ ਕੇ। ਹੁਣ ਤੁਸੀਂ ਇੱਥੇ ਆਏ ਹੋ, ਉਦਮ ਕੀਤਾ ਤਾਂ ਹੀ ਆਏ ਹੋ ਨਾ।
ਹੁਣ ਬੰਦਾ ਘਰ ਬੈਠਿਆਂ ਕਹੀ ਜਾਵੇ ਜੀ ਗੁਰੂ ਪਿਤਾ ਜੀ ਕਿਰਪਾ ਕਰਨਗੇ ਤਾਂ ਕੀਰਤਨ 'ਚ ਜਾਵਾਂਗੇ, ਤਾਂ ਸੰਗਤ ਵਿੱਚ ਜਾਵਾਂਗੇ, ਇਦਾਂ ਨਹੀਂ ਹੋਣਾ। ਉਦਮ ਕਰਨਾ ਪੈਣਾ ਹੈ। ਉਦਮ ਤੂੰ ਕਰ, ਕਿਰਪਾ ਉਹਨੇ ਵਰਤਾਉਣੀ ਸ਼ੁਰੂ ਕਰ ਦੇਣੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਬਾਪੂ ਜੀ ਦਾ ਨਾਂ ਹੈ, ਗੱਜ ਕੇ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਤੇ ਅਗਲੀ ਨਿੱਕੀ ਜੀ ਘੁੰਡੀ ਏ, ਉਦਮ ਕਰਨ ਤੋਂ ਬਾਅਦ ਵੀ ਇਹੋ ਹੀ ਗੱਲ ਕਹਿਣੀ, ਗੁਰੂ ਰਾਮਦਾਸ ਮੇਰਾ ਸਰੀਰ ਤੂੰ ਰਾਜੀ ਰੱਖਿਆ ਤਾਂ ਹੀ ਮੈਂ ਉਦਮ ਕਰ ਪਾਇਆ ਹੈ ਜੀ। ਤੂੰ ਸਿਹਤ ਮੇਰੀ ਰਾਜੀ ਰੱਖੀ ਤਾਂ ਹੀ ਮੈਂ ਬਹਿ ਪਾਇਆ, ਤਾਂ ਹੀ ਮੈਂ ਆ ਪਾਇਆ। ਬਸ ਆਹ ਕੁੰਡੀ ਹੈ ਨਿੱਕੀ ਜੀ, ਇਹਨੂੰ ਸਮਝਣਾ ਹੈ। ਤੋ ਖੈਰ ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ, ਅਪਮਾਨ ਦਾ ਬਦਲਾ ਝਗੜੇ ਨਾਲ ਜਾਂ ਲੜਾਈ ਨਾਲ ਨਹੀਂ, ਸ਼ਾਂਤੀ ਨਾਲ ਤੇ ਕਾਮਯਾਬ ਹੋ ਕੇ ਲਓ। ਜੇ ਤੁਹਾਨੂੰ ਕਿਸੇ ਨੇ ਕੋਈ ਤਾਨਾ ਮਾਰਿਆ ਨਾ, ਬਸ ਡਟ ਡਟ ਕੇ ਆਪਣੀ ਫੀਲਡ ਦੇ ਵਿੱਚ, ਜੋ ਵੀ ਫੀਲਡ ਹੈ ਤੁਹਾਡੀ, ਉਹਦੇ 'ਚ ਮਿਹਨਤ ਕਰੋ, ਮਿਹਨਤ। ਔਰ ਉਹਨੂੰ ਫਿਰ ਇਹ ਚੀਜ਼ ਦਿਖਾਓ ਵੀ ਆਹ ਵੇਖ, ਤੂੰ ਮੈਨੂੰ 5 ਸਾਲ ਪਹਿਲੇ, 2 ਸਾਲ ਪਹਿਲੇ, 10 ਸਾਲ ਪਹਿਲੇ ਕਿਹਾ ਮੈਂ ਨਕੰਮਾ ਜਾਂ ਮੈਂ ਕੁਝ ਨਹੀਂ ਕਰ ਸਕਦਾ, ਅੱਜ ਵੇਖ ਤੇਰੇ ਨਾਲੋਂ ਅੱਗੇ ਵਧਿਆ ਹੋਇਆ। ਆਨੰਦ ਤੇ ਤਾਂ ਆਏਗਾ। ਤੇ ਇਹ ਸਭ ਕੁਝ ਕਰਦਿਆਂ ਗੁਰੂ ਰਾਮਦਾਸ ਜੀ ਦੇ ਨਾਲ ਨਾਤਾ ਨਹੀਂ ਤੋੜਨਾ, ਉਹਨਾਂ ਦੇ ਚਰਨਾਂ ਨਾਲ ਨਾਤਾ ਪੱਕੇ ਤੌਰ ਤੇ ਜੋੜ ਕੇ ਰੱਖਣਾ ਹੈ। ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਨਾਲ ਨਾਤਾ ਪੱਕੇ ਤੌਰ ਤੇ ਜੋੜ ਕੇ ਰੱਖਣਾ ਹੈ। ਆਹ ਸਤ ਸੰਗਤ ਨਹੀਂ ਛੱਡਣੀ, ਅੰਮ੍ਰਿਤ ਵੇਲਾ ਨਹੀਂ ਛੱਡਣਾ, ਬਾਣੀ ਦਾ ਪਹਿਰਾ ਨਹੀਂ ਛੱਡਣਾ, ਨਿਤਨੇਮ ਨਹੀਂ ਛੱਡਣਾ, ਮਹਾਂਪੁਰਖਾਂ ਦੀ ਸੰਗਤ ਨਹੀਂ ਛੱਡਣੀ। ਆਹ ਚੀਜ਼ ਦਾ ਧਿਆਨ ਰੱਖਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਅਗਲੀ ਗੱਲ ਸੁਣੋ, ਫਿਰ ਆਪਾਂ ਸ਼ਬਦ ਪੜ੍ਹਨਾ ਸਭ ਨੇ ਮਿਲ ਕੇ। ਮਜ਼ਬੂਤ ਰਹੋ, ਸਟਰੋਂਗ ਰਿਹਾ ਕਰੋ ਅੰਦਰੋਂ ਆਤਮਿਕ ਤੌਰ ਤੇ। ਔਰ ਸੱਚਾਈ ਆਤਮਿਕ ਤੌਰ ਤੇ ਸਟਰੋਂਗ ਉਹ ਹੀ ਹੁੰਦਾ ਜਿਹੜਾ ਪਹਿਲੇ ਬਾਣੀ ਦਾ ਪੱਲਾ ਫੜ ਕੇ ਰੱਖਦਾ। ਮਜ਼ਬੂਤ ਰਹੋ, ਕਿਉਂਕਿ ਜੀਵਨ ਕਠਿਨ ਹੈ, ਪਰ ਇੱਕ ਵਿਸ਼ਵਾਸ ਜ਼ਰੂਰ ਰੱਖੋ। ਹੁਣ ਮੈਂ ਜੀਵਨ 'ਚ ਵਿਚਰ ਰਿਹਾ, ਉਤਰਾਈਆਂ ਚੜਾਈਆਂ ਤੇ ਆਉਣਗੀਆਂ। ਇਹ ਹੋ ਹੀ ਨਹੀਂ ਸਕਦਾ, ਕਿਉਂਕਿ ਜੀਂਦਿਆਂ ਬੰਦਿਆਂ ਦੇ ਜੀਵਨ ਦੇ ਵਿੱਚ ਰੁਕਾਵਟਾਂ ਆਉਂਦੀਆਂ ਨੇ, ਮੁਰਦਿਆਂ ਨੂੰ ਤੇ ਲੋਕੀ ਰਾਹ ਦੇ ਦਿੰਦੇ ਨੇ, ਹੈ ਜੀ। ਜੇ ਜੀਵਨ ਵਿੱਚ ਉਤਰਾਈ ਚੜਾਈ ਦਾ ਸਮਾਂ ਆ ਗਿਆ, ਟੈਨਸ਼ਨ ਕਾਦੀ? ਟੈਨਸ਼ਨ ਤੇ ਲਵੇ ਉਹ ਜਿਹਦਾ ਬਾਪੂ ਛੋਟਾ ਹੈ। ਸਾਡਾ ਤੇ ਬਾਪੂ ਹੀ ਬੜਾ ਵੱਡਾ ਹੈ ਜੀ, ਸਾਡਾ ਤੇ ਬਾਪੂ ਹੀ ਬੜਾ ਵੱਡਾ ਹੈ। ਟੈਨਸ਼ਨ ਤੇ ਉਹ ਲਵੇ ਜਿਹਦਾ ਪਿਓ ਛੋਟਾ ਹੋਵੇ। ਸਾਡਾ ਬਾਪ ਐਡਾ ਵੱਡਾ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਸਾਨੂੰ ਮਾਣ ਹੈ ਉਹਦੇ ਤੇ, ਅਸੀਂ ਉਹਦੇ ਬੱਚੇ ਆ। ਪਰ ਲਾਈਫ ਦੇ ਵਿੱਚ ਜੇ ਉਤਰਾਈ ਚੜਾਈ ਆ ਗਈ ਨਾ, ਚਿੰਤਾ ਨਹੀਂ, ਚਿੰਤਨ ਵਧਾ, ਮਜ਼ਬੂਤ ਰਹਿ। ਜੀਵਨ ਕਠਿਨ ਹੈ, ਉਤਰਾਈਆਂ ਚੜਾਈਆਂ ਹੁੰਦੀਆਂ ਨੇ, ਪਰ ਇੱਕ ਗੱਲ ਦਾ ਵਿਸ਼ਵਾਸ ਰੱਖ, ਹਰ ਤੂਫਾਨ ਦੇ ਬਾਅਦ ਇੰਦਰ ਧਨੁਸ਼ ਜ਼ਰੂਰ ਬਣਦਾ ਹੈ। ਹਰ ਤੂਫਾਨ ਦੇ ਬਾਅਦ, ਹੈ ਜੀ। ਸਤਰੰਗੀ ਪੀਂਘ ਅਸੀਂ ਕਹਿੰਦੇ ਨੇ ਕਈ ਵਾਰੀ ਪੰਜਾਬੀ ਬੋਲੀ 'ਚ, ਉਹ ਜ਼ਰੂਰ ਬਣਦੀ ਹੈ। ਜੇ ਤੂਫਾਨ ਆ ਹੀ ਗਿਆ ਨਾ ਲਾਈਫ ਦੇ ਵਿੱਚ, ਟੈਨਸ਼ਨ ਨਾ ਲੈ। ਜਿਹੜਾ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਹੈ, ਉਹਦੇ ਅੱਗੇ ਝੋਲੀ ਵਿਛਾ ਦੇ। ਇਹ ਗੁਰੂ ਰਾਮਦਾਸ ਪਿਤਾ ਬਾਬਾ ਖੰਡੇ ਵਾਲੇ ਬਾਪੂ ਜੀ, ਕਿਰਪਾ ਦਾ ਖਾਤਾ ਖੋਲੋ, ਮਿਹਰ ਦਾ ਖਾਤਾ ਖੋਲੋ। ਮੈਂ ਭਾਵੇਂ ਔਗਣਾ ਦਾ ਭਰਿਆ, ਭਾਵੇਂ ਪੈਰ ਪੈਰ ਤੇ ਗੁਨਾਹ ਕਰਦਾ ਵਾਂ, ਭਾਵੇਂ ਜਿਹੋ ਜਿਹਾ ਮਰਜ਼ੀ ਆ, ਪਰ ਗੁਰੂ ਰਾਮਦਾਸ ਬਾਬਾ ਦੀਪ ਸਿੰਘ, ਹਾਂ ਮੈਂ ਤੇਰਾ ਹੀ, ਹਾਂ ਮੈਂ ਤੇਰਾ। ਜਿਵੇਂ ਮਰਜ਼ੀ ਕਰਕੇ ਮੇਰੀ ਪੈਜ ਰੱਖ ਲੈ, ਬਸ ਮੈਂ ਤੇ ਸਰੈਂਡਰ ਕੀਤਾ ਹੋਇਆ। ਪਾਪ ਵੀ ਤੇਰੇ, ਪੁੰਨ ਵੀ ਤੇਰੇ, ਗੁਣ ਵੀ ਤੇਰੇ, ਔਗਣ ਵੀ ਤੇਰੇ, ਕੀਰਤਨ ਵੀ ਤੇਰਾ, ਕਥਾ ਵੀ, ਸੰਗਤ ਵੀ, ਪਰਿਵਾਰ ਹੈ ਹੀ ਸਭ ਕੁਝ ਤੇਰਾ। ਇਹ ਸਰੀਰ ਜੇ ਕਦਮ ਵੀ ਇੱਕ ਰੱਖਦਾ ਨਾ, ਮੈਨੂੰ ਇੰਨਾ ਵਿਸ਼ਵਾਸ, ਕਦਮ ਵੀ ਤੂੰ ਪਟਾਉਣਾ ਤੇ ਤਾਂ ਪੁੱਟਿਆ ਜਾਂਦਾ ਮੇਰੇ ਕੋਲੋਂ, ਹੈ ਜੀ। ਮੇਰਾ ਮੁਝ ਮੈਂ ਜੋ ਕਿਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪਤੇ ਕਿਆ ਲੱਗੈ ਮੇਰਾ। ਬਸ ਆਹ ਚੀਜ਼ ਅੰਦਰ ਆਪਣਾ ਆਪ ਸਰੈਂਡਰ ਕਰ ਦਿਓ, ਸਰੈਂਡਰ। ਬਸ ਆਹ ਚੀਜ਼ ਦਾ ਧਿਆਨ ਰੱਖਣਾ, ਬਾਪੂ ਜੀ ਸਭ ਕੁਝ ਹੈ ਹੀ ਤੇਰਾ। ਤੇ ਕਿਰਪਾ ਦਾ ਖਾਤਾ ਖੋਲ। ਜੇ ਅੱਜ ਕੋਈ ਸਮਾਂ ਇਹੋ ਜਿਹਾ ਬਣਿਆ, ਸਮੇਂ ਚੋਂ ਕੱਢ ਲੈ, ਉਹ ਕੱਢੇਗਾ ਜ਼ਰੂਰ, ਫਿਰ ਮੇਰੋ ਵਰਤਾਉਂਦਾ ਹੀ ਹੈ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਮਿੱਠੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 95 ਨੰਬਰ ਅੰਗ ਦੇ ਉੱਤੇ ਦਰਜ। ਮੈਂ ਅੰਕ ਲਫ਼ਜ਼ ਨਹੀਂ ਬੋਲ ਰਿਹਾ, ਅੰਗ
ਜਿਵੇਂ ਸਾਡੇ ਸਰੀਰ ਦੇ ਅੰਗ ਨੇ ਨਾ, ਗੁਰੂ ਗ੍ਰੰਥ ਸਾਹਿਬ ਦੇ ਅੰਗ ਨੇ, ਹਲਕੀ ਭਾਵਨਾ ਨਾ ਕਦੀ ਬਣਾਇਓ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੇ, ਅੰਗ। 95 ਨੰਬਰ ਅੰਗ ਦੇ ਉੱਤੇ ਇਹ ਸ਼ਬਦ ਦਰਜ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਸਾਰੀ ਸੰਗਤ ਮੇਰੇ ਨਾਲ ਨਾਲ ਇਹ ਸ਼ਬਦ ਪੜ੍ਹਿਓ। ਤੇ ਇਸ ਸ਼ਬਦ ਦੇ ਵਿੱਚ ਗੁਰੂ ਪਿਤਾ ਜੀ ਨੇ ਕੀ ਕੀ ਸੁਮਤ ਸਾਨੂੰ ਦਿੱਤੀ ਹੈ। ਬਾਪੂ ਜੀ ਉਹ ਸੇਵਾ ਲੈਣ ਤੇ ਕਿਸੇ ਨੇ ਕਾਲੇ ਨਹੀਂ ਪੈਣਾ। ਇਹ ਸਮੇਂ ਪਤਾ ਨਹੀਂ ਕਿਵੇਂ ਬਾਪੂ ਜੀ ਨੇ ਬਖਸ਼ੇ ਨੇ, ਇਹ ਤੇ ਬਾਪੂ ਜਾਣਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਇੱਕ ਇੱਕ ਸੈਕਿੰਡ ਦਾ ਫਾਇਦਾ ਚੱਕਣਾ, ਫਾਇਦਾ ਲਾਭ ਲੈਣਾ, ਲਾਭ। ਔਰ ਜਦੋਂ ਕਥਾ ਹੋ ਰਹੀ, ਕੀਰਤਨ ਹੋ ਰਿਹਾ, ਇਹੋ ਜਿਹੇ ਹਿਸਾਬ ਦੇ ਨਾਲ ਬਹਿਣਾ ਕਿ ਕਥਾ ਦਾ, ਕੀਰਤਨ ਦਾ ਇੱਕ ਇੱਕ ਕਿਣਕਾ ਸਾਡੇ ਇਹ ਮਨ ਰੂਪੀ, ਆਤਮਕ ਰੂਪੀ ਖੇਤ ਦੇ ਅੰਦਰ ਡਿੱਗੇ, ਬਾਹਰ ਨਾ ਕੁਝ ਵੀ ਜਾਵੇ। ਇਹ ਮੇਰੀ ਬੇਨਤੀ ਹੈ। ਆਓ ਪਹਿਲੇ ਬੜੇ ਪਿਆਰ ਨਾਲ ਸ਼ਬਦ ਪੜ੍ਹੀਏ, ਕੋਈ ਰਸਨਾ ਮੰਝੀ ਨਾ ਰਹੇ ਜੀ। ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ, ਬਿਨ ਸੰਗਤ ਮੈਲ ਭਰੀਜੈ ਜੀਉ। ਸਾਰੇ ਬੋਲੋ ਜੀ। ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ, ਬਿਨ ਸੰਗਤ ਮੈਲ ਭਰੀਜੈ ਜੀਉ। ਹਰ ਜਨ ਸੰਤ ਮਿਲੋ ਮੇਰੇ ਪਾਈ, ਹਰ ਜਨ ਸੰਤ ਮਿਲੋ ਮੇਰੇ ਪਾਈ, ਮੇਰਾ ਹਰ ਪ੍ਰਭ ਦਸੋ ਮੈਂ ਭੁੱਖ ਲਗਾਈ, ਮੇਰਾ ਹਰ ਪ੍ਰਭ ਦਸੋ ਮੈਂ ਭੁੱਖ ਲਗਾਈ, ਮੇਰੀ ਸ਼ਰਧਾ ਪੂਰ ਜਗ ਜੀਵਨ ਦਾਤੇ, ਮੇਰੀ ਸ਼ਰਧਾ ਪੂਰ ਜਗ ਜੀਵਨ ਦਾਤੇ, ਮਿਲ ਹਰ ਦਰਸ਼ਨ ਮਨ ਦੀਜੈ ਜੀਉ। ਪੜੋ ਜੀ। ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਭਾਗਾ ਸਾਰੇ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ
बिन संगत मैल परिजय जियो। मिल सतसंग बोली हर बाणी। मिल सतसंग बोली हर बाणी। हर हर कथा मेरे मन पाणी। हर हर कथा मेरे मन पानी। हर हर अमृत हर मन पावे। हर हर अमृत हर मन पावे। मिल सतगुर अमृत तीजै जियो। जी बिन पागा सारे सत संग ना लभै। बिन पागा सारे कीर्तन करो। सत संग ना लभै बिन संगत मैल परिजय जियो। बिन संगत मैल परिजय जियो। जी वड पागी हर संगत पावे। वड पागी हर संगत पावे। पागहीन प्रम चोटा खावे। पागहीन ब्रह्म चोटा खावे। बिन पागा सत संग ना लभै। बिन पागा सारी संगत बोलो। सत संग ना लभै। बिन संगत मैल परिजय जियो। जी बिन पागा सत संग ना लभै। बिन पागा सत संग ना लभै। बिन संगत मैल परिजय जियो। बिन संगत मैल परिजय जियो। मैं आए मिलो
जग जीवन प्यारे मैं आए मिलो जग जीवन प्यारे हर हर नाम दया मन तारे हर हर नाम दया मन तारे गुरमत नाम मीठा मन पाया गुरमत नाम मीठा मन पाया जन नानक नाम मन पीजै जियो जी बिन पागा सत संग ना लभै बिन आगा सत संग ना लभै बिन संगत मैल हरि जय जियो बिन संगत मैल हरि जय जियो जीवट पाकी हर संगत पावे बड़ पागी हर संगत पावे पागहीन प्रम चोटा खावे पागहीन हम चोटा खावे बिन पाका सत संग ना लभै बिन संगत मैल बिन संगत मैल परिजै जियो ताहिरे मन चित में उदम जा आहर हर जियो परया सैल पत्थर में जनते उपाय ता कर जिक आगे कर तरया मेरे माधो जी बोलो मेरे माधो जी सारे मेरे माधो जी गज के मेरे माधो जी मेरे माधो जी मेरे माधो जी मेरे माधो जी दास बोले मेरे बाद जिन्ने स्टेज ते वीर बिठे बोलन फिर सारी संगत तीजे हिस्से च गज के एक एक चों पंजां पंजां दी आवाज आवे मेरी बेनती है सत संगत मिले सो तरया 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 बोलो सत संगत सो तरया सत संगत मिले सो तरया सत संगत मिले सो तरे संगत मिले सो तरे सत संगत मिले सो तरया
ਸੰਗਤ ਮਿਲੇ ਸੋ ਤਰਿਆ। ਬੋਲੋ ਸੰਗਤ ਜੀ, ਸਤ ਸੰਗਤ ਸੋ ਤਰਿਆ। ਸਤ ਸੰਗਤ ਮਿਲੇ ਸੋ ਤਰਿਆ। ਜੀ ਤਰਿਆ 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 ਤਰਿਆ। ਧਰਮ ਰਾਏ ਜਬ ਲੇਖਾ ਮੰਗੇ क्या मुख लेके जाएगा। ਪਹਿਲੇ ਤੇ ਮਾਰੀ ਕਬੀਰ ਸਾਹਿਬ ਨੇ ਬੜੀ ਜ਼ੋਰ ਦੀ ਚਪੇੜ। ਉਹ ਕਹਿੰਦੇ ਕੀ ਮੂੰਹ ਵਿਖਾਏਗਾ ਭਾਈ, ਜਦੋਂ ਤੇਰਾ ਲੇਖਾ ਜੋਖਾ ਹੋਣਾ ਕੀ ਮੂੰਹ ਵਿਖਾਏਗਾ। ਤੇ ਫਿਰ ਕਬੀਰ ਸਾਹਿਬ ਕਹਿੰਦੇ ਵੱਜ ਜ਼ੋਰ ਦੀ ਗਈ ਹੈ, ਨਾਲ ਹੀ ਥੋੜੀ ਸਪੋਰਟ ਦੇ ਦਿੱਤੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਉਹ ਸਪੋਰਟ ਪਤਾ ਕੀ ਦਿੱਤੀ, ਕਹਿੰਦੇ ਘਬਰਾਈ ਨਾ, ਭਾਵੇਂ ਤੂੰ ਜੀਵਨ ਦੇ ਵਿੱਚ ਕੋਈ ਚੰਗਾ ਕੰਮ ਨਹੀਂ ਕੀਤਾ, ਪਰ ਜੇ ਸਤ ਸੰਗਤ ਕੀਤੀ ਹੈ ਨਾ ਜਿਹੜਾ ਕੰਮ ਹੁਣ ਕਰ ਰਹੇ ਹੋ, ਤੇ ਘਬਰਾਉਣ ਦੀ ਲੋੜ ਨਹੀਂ। ਸੰਗਤ ਕਰਦਿਆਂ ਕਰਦਿਆਂ ਤੂੰ ਇੱਕ ਇੱਕ ਆਪਣਾ ਔਗਣ ਛੱਡਣਾ ਸ਼ੁਰੂ ਕਰ ਦਿੱਤਾ ਹੈ ਨਾ। 100 ਚੋਂ 100 ਪੈਸੇ ਨਹੀਂ ਵੀ ਚੱਲ ਪਾਇਆ, 10-20 ਪੈਸੇ ਚੱਲਣ ਦਾ ਯਤਨ ਹੀ ਕਰ ਲਿਆ ਹੀ ਨਾ। ਕਬੀਰ ਸਾਹਿਬ ਕਹਿੰਦੇ ਘਬਰਾਉਣ ਦੀ ਲੋੜ ਨਹੀਂ, ਉਹ ਜਦੋਂ ਵੀ ਦਰਗਾਹ 'ਚ ਜਾਏਗਾ ਬਾਵਾਂ ਮਾਰਦਾ ਹੀ ਜਾਏਗਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਕਹਿੰਦੇ ਟੈਨਸ਼ਨ ਲੈਣ ਦੀ ਫਿਰ ਲੋੜ ਨਹੀਂ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਪਿਆਰ ਜੀ। ਨਾਲ ਲੱਖ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। धर्म राय जब लेखा मांगे क्या मुख लेके जाएगा। कहत कबीर सुनो रे संतो साध संगत तर जाएगा। सत संगत मिले सो तरिया। सत संगत मिले सो तरिया। ਸੰਗਤ ਮਿਲੇ ਸੋ ਤਰਿਆ। ਸਤ ਸੰਗਤ ਮਿਲੇ ਸੋ ਤਰਿਆ। ਤੁਹਾਡੀ ਵਾਰੀ ਬੋਲੋ। ਸਤ ਸੰਗਤ में कबीर एक कड़ी आदि करी। आदि हूं ते आद भगतन सेती गोसटे। जो कीने सोलाब जी सत संगत मिले सो तरिया। सत संगत मिले सो तरिया। सत ਸੰਗਤ ਮਿਲੇ ਸੋ ਤਰਿਆ। सत संगत मिले ਸੋ ਤਰਿਆ। बोलो संगत जी। सत संगत वाह। सत कबीर चंदन का बिरमा पला। बेड़े उठाक पलास ओए भी चंदन हाय रखे। बसे जो चंदन पास। सत संगत मिले सो तरिया। संगत मिले सो तरिया। ਸਤ ਸੰਗਤ ਮਿਲੇ ਸੋ ਤਰਿਆ। ਸੰਗਤ ਮਿਲੇ ਸੋ ਤਰਿਆ। बोलो सत संगत ਸੋ ਤਰਿਆ। वाह। सत ਵਾਹਿਗੁਰੂ 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 ਵਾਹਿਗੁਰੂ।
ਤੁਹਾਡੀ ਆਵਾਜ਼। ਵਾਹਿਗੁਰੂ 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 ਹੋਰ ਉੱਚੀ, ਹੋਰ ਉੱਚੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਮਿੰਟ ਮੈਂ ਤੁਹਾਡੀ ਆਵਾਜ਼ ਸੁਣ ਨਹੀਂ ਸਕਦੀ। ਵਾਹਿਗੁਰੂ 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 ਵਾਹਿਗੁਰੂ। ਤਨ ਖੰਡੇ ਵਾਲਿਆ ਵਾਹਿਗੁਰੂ 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 ਵਾਹਿਗੁਰੂ। ਅਸੀਂ ਸਾਰੇ ਤੇਰੇ ਬੱਚੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹਰ ਪੱਖ ਤੋਂ ਪੈਜ ਰੱਖੋ ਮਾਲਕ ਜੀ। ਮੇਰਾ ਕਰੋ, ਮੇਰਾ ਕਰੋ, ਮੇਰਾ। ਵਾਹਿਗੁਰੂ 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 ਵਾਹਿਗੁਰੂ। ਧੰਨ ਬਾਬਾ ਦੀਪ ਸਿੰਘ ਜੀ ਕਬੂਲ ਕਰ ਲਓ। ਵਾਹਿਗੁਰੂ ਵਾਹਿਗੁਰੂ। ਮੈਂ ਆਪਣੇ ਗੁਨਾਹ ਕਬੂਲੇ, ਤੂੰ ਮੈਨੂੰ ਕਬੂਲ ਲੈ। ਵਾਹਿਗੁਰੂ ਵਾਹਿਗੁਰੂ। ਮੈਂ ਮੰਨਿਆ ਮੈਂ ਔਗਣਾ ਦਾ ਭਰਿਆ, ਗੁਰੂ ਮੈਂ ਮੰਨਿਆ ਮੈਂ ਵਿਕਾਰਾਂ ਦਾ ਭਰਿਆ, ਵਾਹਿਗੁਰੂ। ਮੈਂ ਮੰਨਿਆ ਪੈਰ ਪੈਰ ਤੇ ਮੈਂ ਗੁਨਾਹ ਕਰਨ ਵਾਲਾ। ਵਾਹਿਗੁਰੂ ਮੈਂ ਔਗਣ ਮੰਨੇ, ਤੂੰ ਮੈਨੂੰ ਕਬੂਲ ਕਰ ਲੈ, ਕਰ ਲੈ। ਵਾਹਿਗੁਰੂ 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 ਵਾਹਿਗੁਰੂ। ਬਿਨ ਪਾਗਾ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਪਰਿਜੈ ਜੀਉ, ਬਿਨ ਸੰਗਤ ਮੈਲ ਪਰਿਜੈ ਜੀਉ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ।
ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ ਜਿੱਥੇ ਜੀ ਦੇ ਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦੇ ਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ
ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।